ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਗਸਤ ਦੀ 7 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਨਾ 415-909-0503 ਦੇ ਉੱਤੇ। ਬੀਸਲਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜੋ ਲੋਕ ਕਾਰਾਂ ਖਰੀਦ ਰਹੇ ਹੈਗੇ ਆ, ਉਹ ਇਲੈਕਟ੍ਰੀਕਲ ਕਾਰਾਂ ਜ਼ਿਆਦਾ ਖਰੀਦ ਰਹੇ ਆ ਗੈਸ ਦੀਆਂ ਕਾਰਾਂ ਨਾਲੋਂ, ਰੈਕਡ ਨੰਬਰ ਦੇ ਵਿੱਚ। ਸੋ ਜੇ ਦੂਜਾ ਕੁਆਟਰ ਦੇਖਿਆ ਜਾਵੇ 2023 ਦਾ, ਆਪਾਂ ਅਪ੍ਰੈਲ ਤੋਂ ਲੈ ਕੇ ਜੂਨ ਤੱਕ ਲਾ ਲਓ, ਕਹਿੰਦੇ ਜੇ 4 ਕਾਰਾਂ ਕੈਲੀਫੋਰਨੀਆ 'ਚ ਨਵੀਆਂ ਵਿਕੀਆਂ, ਉਹਨਾਂ ਚੋਂ ਇੱਕ ਕਾਰ ਇਲੈਕਟ੍ਰਿਕ ਆ। ਸੋ 25% ਆਲਰੇਡੀ ਇਹ ਵਿਕ ਰਹੀਆਂ। 2035 ਦੇ ਵਿੱਚ ਕੈਲੀਫੋਰਨੀਆ ਨੇ ਆਲਰੇਡੀ ਡਿਸਾਈਡ ਕੀਤਾ ਆ ਵੀ 2035 ਤੋਂ ਬਾਅਦ 100% ਜੋ ਕਾਰਾਂ ਆ ਕੈਲੀਫੋਰਨੀਆ 'ਚ ਜੋ ਨਵੀਆਂ ਵਿਕਣਗੀਆਂ, ਉਹ ਇਲੈਕਟ੍ਰਿਕ ਕਾਰਾਂ ਹੋਣਗੀਆਂ। ਟੈਸਲਾ ਦਾ ਮਾਡਲ Y ਜੋ ਆ ਟੌਪ ਆਫ ਦਾ ਲਾਈਨ ਆ ਸੈਲਿੰਗ ਦੇ ਵਿੱਚ। ਸੋ ਕਾਫੀ ਜ਼ਿਆਦਾ ਜਿਹੜੀਆਂ ਡਿਵੈਲਪਮੈਂਟ ਇਹਦੇ ਵਿੱਚ ਹੋ ਰਹੀਆਂ। ਇਕੱਲੀ ਟੈਸਲਾ ਨਹੀਂ, ਹੁਣ ਸ਼ੈਵੀ ਵੋਲਟ ਵੀ ਸੀ, ਉਹਨੇ ਵੀ ਬਹੁਤ ਚੇਂਜਸ ਕੀਤੀਆਂ। ਵੋਲਵੋ ਲੈ ਕੇ ਆ ਰਹੀ ਆ, GM ਲੈ ਕੇ ਆ ਰਹੀ ਆ, ਫੋਰਡ ਵਾਲੇ ਪਿਕਅਪ ਲੈ ਕੇ ਆ ਰਹੇ ਆ। ਸੋ ਲਗਭਗ ਹਰ ਇੱਕ ਕੰਪਨੀ ਜੋ ਆ ਉਹ ਇਲੈਕਟ੍ਰਿਕ ਕਾਰਾਂ ਵੱਲ ਵੱਧ ਰਹੀ ਹੈਗੀ ਜੀ, ਅਗਲੀ ਗੱਲ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਆ ਰਿਹਾ ਆ, ਜਿਸ ਦੇ ਵਿੱਚ ਰੈਂਟਰ ਦੇ ਜਿਹੜੇ ਸਿਕਿਉਰਿਟੀ ਡਿਪੋਜ਼ਿਟ ਆ ਉਸ ਉੱਤੇ ਲਿਮਿਟ ਲੱਗ ਸਕਦੀ ਆ। ਅਸੈਂਬਲੀ ਬਿੱਲ 12 ਸੈਨ ਫਰਾਂਸਿਸਕੋ ਦੇ ਡੈਮੋਕ੍ਰੇਟ ਅਸੈਂਬਲੀ ਮੈਂਬਰ ਮੈਟ ਹੇਨੀ ਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਆ। ਕਹਿੰਦੇ ਵੀ ਇਸ ਦੇ ਤਹਿਤ ਇਹ ਕੋਸ਼ਿਸ਼ ਇਸ ਆਈਡੀਆ ਦੇ ਨਾਲ ਆ ਵੀ ਜਿਹੜੇ ਕਾਸਟ ਹੈਗੀ ਹੈ ਸਿਕਿਉਰਿਟੀ ਡਿਪੋਜ਼ਿਟ ਦੀ, ਉਸ ਨੂੰ ਘਟਾਇਆ ਜਾਵੇ, ਤਾਂ ਜੋ ਜਿਹੜੇ ਹਾਊਸਿੰਗ ਯੂਨਿਟਸ ਆ ਉਹ ਲੋਕਾਂ ਦੇ ਲਈ ਹੋਰ ਜ਼ਿਆਦਾ ਅਫੋਰਡੇਬਲ ਹੋਣਗੇ। ਲਗਾਤਾਰ ਕਹਿੰਦੇ ਸਿਕਿਉਰਿਟੀ ਡਿਪੋਜ਼ਿਟ ਦੇ ਵਿੱਚ ਵਾਧਾ ਹੋ ਰਿਹਾ ਸੀ, ਕਿਉਂਕਿ ਕੈਲੀਫੋਰਨੀਆ ਦਾ ਇੱਕ ਅਜਿਹਾ ਲਾਅ ਸੀ ਜਿਸ ਨਾਲ ਲੈਂਡਲਾਰਡ ਨੂੰ ਅਲਾਓ ਕੀਤਾ ਜਾਂਦਾ ਸੀ ਵੀ 3 ਮਹੀਨੇ ਦੇ ਰੈਂਟ ਨੂੰ ਐਜ਼ ਏ ਸਿਕਿਉਰਿਟੀ ਡਿਪੋਜ਼ਿਟ ਉਹ ਲੈ ਸਕਦੇ ਨੇ, ਤੇ ਉਸ ਤੋਂ ਇਲਾਵਾ ਪਹਿਲੇ ਮਹੀਨੇ ਦਾ ਰੈਂਟ ਵੀ। LA ਦੇ ਵਿੱਚ ਜਿੱਦਾਂ 2660 ਜੇ ਕਹਿੰਦੇ ਵੀ ਮੀਡੀਅਨ ਰੈਂਟ ਜੋ ਇਸ ਟਾਈਮ ਚੱਲ ਰਿਹਾ ਆ, ਉਹਦੇ ਲਈ ਤੁਹਾਨੂੰ ਸਿਕਿਉਰਿਟੀ ਡਿਪੋਜ਼ਿਟ $7,000 ਦਾ ਦੇਣਾ ਪੈ ਸਕਦਾ ਆ, ਤੇ ਇਹੀ ਖਰਚਾ ਤੁਹਾਨੂੰ ਸੈਨ ਫਰਾਂਸਿਸਕੋ ਦੇ ਵਿੱਚ $10,000 ਤੱਕ ਹੋ ਜਾਂਦਾ ਆ। ਸੋ ਕਹਿੰਦੇ ਵੀ ਜੇ ਇਹ ਬਿੱਲ ਪਾਸ ਹੋ ਜਾਂਦਾ ਆ ਤਾਂ ਸਿਕਿਉਰਿਟੀ ਡਿਪੋਜ਼ਿਟ 1 ਮਹੀਨੇ ਦੇ ਰੈਂਟ ਤੱਕ ਲਿਮਿਟ ਕੀਤਾ ਜਾਊਗਾ, ਤੇ ਅਜਿਹਾ ਪਾਸ ਕਰਨ ਵਾਲੀ ਕੈਲੀਫੋਰਨੀਆ 12ਵਾਂ ਸੂਬਾ ਹੋਊਗੀ ਜਿਹੜਾ ਸਿਕਿਉਰਿਟੀ ਡਿਪੋਜ਼ਿਟ ਰਿਕੁਆਇਰਮੈਂਟਸ ਦੇ ਉੱਤੇ ਲਿਮਿਟ ਲਗਾਊਗਾ। ਇਸ ਤੋਂ ਪਹਿਲਾਂ ਨਿਊਯਾਰਕ, ਐਲਾਬਾਮਾ, ਹਵਾਈ, ਇਹਨਾਂ ਨੇ ਵੀ ਅਜਿਹੇ ਜਿਹੜੇ ਲੈਜਿਸਲੇਸ਼ਨ ਆ ਉਹਨਾਂ ਨੂੰ ਪਾਸ ਕੀਤਾ ਹੈਗਾ ਆ। ਸੋ ਕੈਲੀਫੋਰਨੀਆ ਅਪਾਰਟਮੈਂਟ ਐਸੋਸੀਏਸ਼ਨ, ਉਹਨਾਂ ਨੇ ਕਹਿ ਸਕਦੇ ਵੀ ਇਹਦਾ ਵਿਰੋਧ ਵੀ ਕੀਤਾ ਆ। ਸਾਰੇ ਜਾਣੇ ਇਸ ਪ੍ਰਪੋਜ਼ਲ ਦੇ ਹੱਕ ਦੇ ਵਿੱਚ ਵੀ ਨਹੀਂ ਹਨ। ਪਿਛਲੇ ਦਿਨਾਂ ਦੇ ਵਿੱਚ ਆਪਾਂ ਇੱਕ ਨਿਊਜ਼ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ ਸੈਕਰਾਮੈਂਟੋ ਦੀ ਸਿਟੀ ਕੌਂਸਲ ਨੇ ਯੂਨੈਨਿਮਸਲੀ ਜੋ ਸਿਟੀ ਮੈਨੇਜਰ ਆ ਉਹਨੂੰ ਕਹਿ ਦਿੱਤਾ ਸੀ ਵੀ ਤੇਰੇ ਕੋਲ ਪਾਵਰਸ ਆ, ਜੋ ਵੀ ਹੋਮਲੈਸ ਦੀਆਂ ਕੰਪਾਰਟਮੈਂਟਸ ਆ, ਹੋਮਲੈਸ ਦੇ ਟੈਂਟ ਹੈਗੇ ਆ, ਉਹਨਾਂ ਨੂੰ ਤੁਸੀਂ ਮੂਵ ਕਰ ਸਕਦੇ ਆ ਜੀ, ਕਿਸੇ ਵਧੀਆ ਲੋਕੇਸ਼ਨ ਦੇ ਉੱਤੇ ਜਿੱਥੇ ਜੇ ਉਹਨਾਂ ਨੂੰ ਰਹਿਣ ਲਈ ਜਗ੍ਹਾ ਬਣਾਈ ਆ। ਪਰ ਅੱਜ USA ਦੇ ਇੱਕ ਫੈਡਰਲ ਜੱਜ ਨੇ ਇਹ ਕਹਿਤਾ ਵੀ ਕੈਲੀਫੋਰਨੀਆ ਦੀ ਕੈਪੀਟਲ ਸਿਟੀ ਸੈਕਰਾਮੈਂਟੋ ਦੇ ਵਿੱਚ ਤੁਹਾਡੇ ਕੋਲ ਕੋਈ ਪਾਵਰ ਨਹੀਂ ਹੈ ਇਹ ਹੋਮਲੈਸ ਲੋਕਾਂ ਨੂੰ ਉੱਥੋਂ ਮੂਵ ਕਰਨ ਦੀ। ਕਾਰਨ ਉਹਨਾਂ ਨੇ ਦੱਸਿਆ ਵੀ ਗਰਮੀ ਬਹੁਤ ਪੈ ਰਹੀ ਆ। ਸੋ ਬਹੁਤ ਸਾਰੇ ਜੋ ਹੋਮਲੈਸ ਆ ਉਹਨਾਂ ਨੇ ਐਨਕੈਂਪਮੈਂਟਸ ਜੋ ਬਣਾਈਆਂ ਆ
ਉਹ ਟਰੀਜ਼ ਦੇ ਥੱਲੇ ਹੈਗੀਆਂ ਆ। ਸੋ ਜੇ 90 ਡਿਗਰੀ ਤੋਂ ਉੱਪਰ ਟੈਂਪਰੇਚਰ ਆ, ਉਹਨੂੰ ਐਕਸੈਸਿਵ ਹੀਟ ਕਰਕੇ ਜਾਣਿਆ ਜਾਂਦਾ ਹੈ ਕੈਲੀਫੋਰਨੀਆ ਦੇ ਵਿੱਚ। ਸੋ ਉਹਨਾਂ ਨੇ ਕਿਹਾ ਵੀ ਐਕਸੈਸਿਵ ਹੀਟ ਲਗਭਗ ਅਗਸਤ ਦੇ ਵਿੱਚ 21 ਦਿਨ ਰਹਿਣੀ ਹੈਗੀ ਆ। ਸੋ 14 ਦਿਨਾਂ ਤੱਕ ਕਹਿੰਦੇ ਵੀ ਕਿਸੇ ਨੂੰ ਵੀ ਉੱਥੋਂ ਮੂਵ ਨਾ ਕੀਤਾ ਜਾਵੇ। ਸੋ ਬਹੁਤ ਵਾਰ ਆਪਾਂ ਦੇਖਦੇ ਹਾਂ ਪਿਛਲੇ ਦਿਨਾਂ 'ਚ ਕਿੰਨਾ ਡਿਸਕਸ਼ਨ ਚੱਲ ਰਿਹਾ ਹੈਗਾ। ਸਿਟੀ ਵਾਲੇ ਕੋਸ਼ਿਸ਼ ਵੀ ਕਰਦੇ ਆ ਵੀ ਭਾਈ ਆਪਾਂ ਕਲੀਨ ਕਰਨ ਦੀ ਕੋਸ਼ਿਸ਼ ਕਰੀਏ, ਫਿਰ ਜੱਜ ਵਿੱਚ ਆ ਜਾਂਦੇ ਆ। ਹੁਣ ਜੱਜਾਂ ਨੇ ਜੋ ਆ ਉਹਦੇ ਉੱਤੇ ਮੋਰੇਟੋਰੀਅਮ ਲਾਤਾ ਵੀ ਨਹੀਂ, ਤੁਸੀਂ ਇਹ ਮੂਵ ਨਹੀਂ ਕਰ ਸਕਦੇ ਹੈਗੇ। ਹੋਰ ਸ਼ਹਿਰ ਜਿੱਥੇ ਬਹੁਤ ਜ਼ਿਆਦਾ ਹੋਮਲੈਸ ਪਾਪੂਲੇਸ਼ਨ ਆ, ਜਿੱਦਾਂ ਲਾਸ ਐਂਜਲਸ ਆ, ਫੀਨਿਕਸ ਆ, ਉੱਥੇ ਵੀ ਸੇਮ ਇਦਾਂ ਦੀ ਜਿਹੜੀ ਪੋਜੀਸ਼ਨ ਆ ਉਹ ਜੱਜਸ ਦੀ ਚੱਲਦੀ ਰਹਿੰਦੀ ਆ। ਜੀ, ਜੱਜਸ ਨੇ ਕਾਨੂੰਨ ਦੇ ਹਿਸਾਬ ਦੇ ਨਾਲ ਜੋ ਉਹਨਾਂ ਸਾਹਮਣੇ ਪੇਸ਼ ਕੀਤਾ ਜਾਂਦਾ, ਉਹਦੇ ਆਧਾਰ ਦੇ ਉੱਤੇ ਫੈਸਲੇ ਲਏ ਜਾਂਦੇ। ਹਾਂ, ਇਹ ਹੁੰਦਾ ਕਈ ਵਾਰੀ ਲੱਗਦਾ ਵੀ ਆਪਣੇ ਹੱਕ 'ਚ ਆ, ਕਈ ਵਾਰੀ ਅਗੇਂਸਟ ਆ, ਕਈ ਵਾਰੀ ਮੰਨਣ ਨੂੰ ਜੀਅ ਕਰਦਾ, ਕਈ ਵਾਰੀ ਨਹੀਂ ਜੀਅ ਕਰਦਾ। ਸੋ ਇਹ ਟੂ ਐਂਡ ਫਰੋ ਜਿਹੜਾ ਇਹਨਾਂ ਦੇ ਵਿੱਚ ਤੁਰਿਆ ਹੀ ਰਹਿੰਦਾ ਹੈ। ਅਗਲੀ ਜਿਹੜੀ ਗੱਲ ਕਰੀਏ, ਸਿਸਕਿਊ ਕਾਊਂਟੀ ਦੇ ਬੋਰਡ ਆਫ ਸੁਪਰਵਾਈਜ਼ਰਸ ਨੇ ਪਾਣੀ ਨੂੰ ਲੈ ਕੇ ਇੱਕ ਆਰਡੀਨੈਂਸ ਪਾਸ ਕੀਤਾ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੋਂ ਦੀ ਹਮੌਂਗ ਕਮਿਊਨਿਟੀ ਤੇ ਹੋਰ ਜਿਹੜੇ ਏਸ਼ੀਅਨ ਅਮਰੀਕਨ ਕਮਿਊਨਿਟੀਜ਼ ਆ, ਉਹਨਾਂ ਨੇ ਸ਼ਿਕਾਇਤ ਕੀਤੀ ਵੀ ਇਹ ਜਾਣ-ਬੁੱਝ ਕੇ ਰੇਸ਼ੀਅਲ ਪ੍ਰੋਫਾਈਲਿੰਗ ਕੀਤੀ ਗਈ ਹੈ ਸਾਡੀ, ਤੇ ਇਵੈਂਚੁਅਲੀ ਉੱਥੋਂ ਦੇ ਬੋਰਡ ਆਫ ਸੁਪਰਵਾਈਜ਼ਰਸ ਨੂੰ ਆਪਣਾ ਪਾਣੀ ਨੂੰ ਲੈ ਕੇ ਉਹ ਫੈਸਲਾ ਵਾਪਸ ਲੈਣਾ ਪਿਆ ਹੈ, ਰਿਪੀਲ ਕਰਨਾ ਪਿਆ ਹੈ। ਸਿਸਕਿਊ ਕਾਊਂਟੀ ਬੋਰਡ ਆਫ ਸੁਪਰਵਾਈਜ਼ਰ ਨੇ ਇਹ ਕਾਨੂੰਨ ਪਹਿਲਾਂ ਪਾਸ ਕਰ ਦਿੱਤਾ ਸੀਗਾ ਵੀ 100 ਗੈਲਨ ਤੋਂ ਵੱਧ ਪਾਣੀ ਜਿਹੜਾ ਉਹ ਨਹੀਂ ਲਿਜਾਇਆ ਜਾ ਸਕਦਾ ਜੇ ਪਾਣੀ ਨੂੰ ਟਰਾਂਸਪੋਰਟ ਕਰ ਰਿਹਾ। ਸਿਸਕਿਊ ਜਿਹੜੀ ਕਾਊਂਟੀ ਆ ਉਹਦੇ ਵਿੱਚ ਵੀ ਪਾਣੀ ਦੀ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਵੀ ਡਰਾਊਟ ਕਿੰਨਾ ਚੱਲਦਾ ਰਿਹਾ। ਉਸ ਦੌਰਾਨ ਇਹ ਜਿਹੜੇ ਕਾਨੂੰਨ ਆ ਉਹ ਪਾਸ ਹੋਏ ਸੀਗੇ। ਹਮੌਂਗ ਤੇ ਜਿਹੜੀਆਂ ਹੋਰ ਏਸ਼ੀਅਨ ਅਮਰੀਕਨਸ ਆ, ਉਹਨਾਂ ਨੇ ਇਸ ਦੇ ਉਲਟ ਆਰਗਿਊ ਕੀਤਾ ਸੀਗਾ ਵੀ ਇਹ ਜਿਹੜੀਆਂ ਪਾਲਿਸੀਜ਼ ਆ ਇਹ ਸਾਡੀ ਕਮਿਊਨਿਟੀ ਦੇ ਉੱਤੇ ਹੀ ਇਨਫੋਰਸ ਕੀਤੀਆਂ ਜਾ ਰਹੀਆਂ, ਕਿਉਂਕਿ ਇਹ ਜਿਹੜੇ 2021 ਦੀ ਇੱਕ ਸੈਟਲਮੈਂਟ ਪਰਮਿਟਸ ਦੇ ਨਾਲ ਸੰਬੰਧਿਤ ਉਹ ਪਾਣੀ ਨੂੰ ਲੈ ਕੇ ਜਿਹੜੀ ਗੱਲ ਉਹ ਬਣ ਗਈ ਸੀ। ਹੁਣ ਕਾਊਂਟੀ ਬੋਰਡ ਆਫ ਸੁਪਰਵਾਈਜ਼ਰ ਦੇ ਮੈਂਬਰ ਨੈਂਸੀ ਆਰਗਨ, ਉਹਨਾਂ ਨੇ ਇਸ ਦੇ ਉੱਤੇ ਕਮੈਂਟ ਤਾਂ ਨਹੀਂ ਕੀਤਾ, ਦੇ ਨਾਲ ਹੀ ਜਿਹੜੇ 4 ਹੋਰ ਮੈਂਬਰਸ ਆ ਉਹਨਾਂ ਨੇ ਰਿਸਪੌਂਡ ਨਹੀਂ ਕੀਤਾ, ਤੇ ਉਹਨਾਂ ਨੇ ਕਹਿੰਦੇ ਵੀ ਹੁਣ ਤੀਸਰਾ ਆਰਡੀਨੈਂਸ ਆ ਉਸ ਨੂੰ ਵੀ ਰਿਵਾਈਜ਼ ਕਰ ਦਿੱਤਾ, ਜਿਸ ਦੇ ਵਿੱਚ ਹੁਣ ਡਿਊ ਪ੍ਰੋਸੈਸ ਜਿਹੜਾ ਉਹ ਐਸਟੈਬਲਿਸ਼ ਕਰ ਦਿੱਤਾ ਗਿਆ ਆ, ਤੇ ਜਿਹੜੇ ਫਾਈਨਸ ਆ ਉਹ ਵੱਧ ਤੋਂ ਵੱਧ $2500 ਤੱਕ ਕੀਤਾ ਜਾ ਸਕਦਾ ਆ। ਸੋ ਇਹ ਮਈ 2021 ਦੇ ਵਿੱਚ ਐਮਰਜੈਂਸੀ ਮੈਜਰ ਦੇ ਤਹਿਤ ਪਹਿਲਾਂ ਇਹਨਾਂ ਨੂੰ ਪਾਸ ਕੀਤਾ ਗਿਆ ਸੀ। ਸਿਸਕਿਊ ਕਾਊਂਟੀ ਦੇ ਵਿੱਚ ਇੱਕ ਹੋਰ ਵੱਖਰੀ ਤੌਰ ਦੀ ਸਮੱਸਿਆ ਵੀ ਇਹ ਚੱਲ ਰਹੀ ਆ, ਇਲੀਗਲ ਕੈਨੇਬਿਸ ਫਾਰਮਿੰਗ ਵੀ ਬਹੁਤ ਜ਼ਿਆਦਾ ਉੱਥੇ ਹੁੰਦੀ ਆ, ਤੇ ਫਿਰ ਪਾਣੀ ਨੂੰ ਲੈ ਕੇ ਜਿਹੜਾ ਆ ਉਹ ਰੌਲਾ ਰੱਪਾ ਪੈਂਦਾ ਵੀ ਕੌਣ ਕਿੱਦਾਂ ਜਿਹੜਾ ਆ ਉਹ ਵੱਧ ਸਕਦਾ ਆ। ਤੇ ਪਰ ਹਮੌਂਗ ਤੇ ਜਿਹੜੀ ਏਸ਼ੀਅਨ ਅਮਰੀਕਨ ਕਮਿਊਨਿਟੀਜ਼ ਆ ਉਹਨਾਂ ਨੇ ਇਸ ਚੀਜ਼ ਦੇ ਉਲਟ ਰੌਲਾ ਪਾਇਆ। ਇਵੈਂਚੁਅਲੀ ਇਹਨਾਂ ਨੂੰ ਆਪਣਾ ਇਹ ਆਰਡੀਨੈਂਸ ਵਾਪਸ ਲੈਣਾ ਪਿਆ। ਜੀ ਬਿਲਕੁਲ, ਅਗਸਤ 2022 ਦੇ ਵਿੱਚ ਇਹਨਾਂ ਨੇ ਕੇਸ ਫਾਈਲ ਕੀਤਾ ਸੀ। ਏਸ਼ੀਅਨ ਦੇ ਵਿੱਚ ਜੇ ਦੱਸਦੇ ਜਾਈਏ, ਚਾਈਨੀਜ਼ ਤੇ ਹਮੌਂਗ ਇਹ ਵੱਡੀ ਗਿਣਤੀ ਦੇ ਵਿੱਚ ਸਿਸਕਿਊ ਕਾਊਂਟੀ 'ਚ ਹੈਗੇ ਆ, ਤੇ ਕਿਉਂਕਿ ਇਹ ਭੰਗ ਦਾ ਵੀ ਬਿਜ਼ਨਸ ਕਰਦੇ ਆ, ਜਿਹੜੇ ਕੈਨਵਸ ਦਾ ਉਗਾਉਣ ਦਾ। ਸੋ ਉਹ ਪਾਣੀ ਨੂੰ ਲੈ ਕੇ ਉਹ ਵੀ ਜੋ ਇਸ਼ੂ ਆ ਉੱਥੇ ਬਣਿਆ ਹੋਇਆ, ਪਰ ਉਹਨਾਂ ਨੇ ਕਿਹਾ ਵੀ ਜੋ ਏਸ਼ੀਅਨ ਅਮਰੀਕਨ ਲੋਕਾਂ ਦੇ ਫਾਰਮ ਆ ਉਹਨਾਂ ਦੇ ਲਈ ਇਹ ਲੱਗਾ ਆ, ਤੇ ਜੇ ਕੋਈ ਹੋਰ ਗੋਰੇ ਮੂਲ ਦੇ ਆ ਤੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਆ ਉਹ ਰਿਸਟ੍ਰਿਕਸ਼ਨ ਨਹੀਂ। ਬਲੌਕ ਰਿਸਟ੍ਰਿਕਸ਼ਨ ਨਹੀਂ ਲੱਗੀ ਹੈਗੀ। ਅਗਲੀ ਖਬਰ ਵੱਲ ਚਲੀਏ ਜੋ ਈਸਟ ਕੋਸਟ ਤੋਂ ਆ ਰਹੀ ਹੈ। ਈਸਟ ਕੋਸਟ ਦੇ ਵਿੱਚ ਜੋ ਮੌਸਮ ਆ ਬੜਾ ਖਤਰਨਾਕ ਆ ਇਸ ਟਾਈਮ ਦੇ ਉੱਤੇ, ਤੂਫਾਨ ਆ ਰਹੇ ਹੈਗੇ ਆ। ਉਹਨੂੰ ਦੇਖਦੇ ਹੋਏ ਅੱਜ ਬਹੁਤ ਜ਼ਿਆਦਾ ਫਲਾਈਟਸ ਜੋ ਈਸਟ ਕੋਸਟ ਤੋਂ ਆ ਉਹਨਾਂ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ, ਉਹਨਾਂ ਨੂੰ ਉੱਡਣ ਨਹੀਂ ਦਿੱਤਾ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਜੀ, ਰੈਂਚੋ ਕਾਡੋਵਾ ਤੋਂ ਖਬਰ ਆ ਰਹੀ ਆ, ਜਿੱਥੇ ਖੜੀ ਖੜੀ ਟੈਸਲਾ ਨੂੰ ਅਚਨਚੇਤੇ ਅੱਗ ਲੱਗ ਗਈ। ਇਹ ਇੱਕ ਬਹੁਤ ਹੀ ਕਹਿੰਦੇ ਹਾਈ ਐਂਡ ਆਟੋ ਯਾਰਡ ਸੀਗਾ, ਜਿਸ ਤੋਂ ਬਾਅਦ ਸੈਕਰਾਮੈਂਟੋ ਫਾਇਰ ਫਾਈਟਰਸ ਆ ਉਹਨਾਂ ਨੇ ਈਲਨ ਮਸਕ ਨੂੰ ਵੀ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਆ ਟਵੀਟ ਜਿਹੜਾ ਉਹ ਕਰਕੇ ਇੱਕ ਹਿਸਾਬ ਦੇ ਨਾਲ ਜਾਣੂ ਕਰਵਾਇਆ। ਇਹ ਦੱਸਿਆ ਜਾ ਰਿਹਾ ਵੀ ਫਲੋਰੀਡਾ ਦੇ ਵਿੱਚ ਆਈ ਫਲੱਡਿੰਗ ਤੋਂ ਇਸ ਕਾਰ ਨੂੰ ਸੈਲਵੇਜ ਕਰਕੇ ਇੱਥੇ ਲਿਆਂਦਾ ਗਿਆ ਸੀ। ਪਿਛਲੇ ਕਈ ਮਹੀਨਿਆਂ ਤੋਂ ਗੱਡੀ ਜਿਉਂ ਦੀ ਤਿਉਂ ਉੱਥੇ
ਖੜੀ ਸੀ, ਜਦ ਅਚਨਚੇਤੇ ਉਸ ਨੂੰ ਅੱਗ ਲੱਗ ਗਈ। ਫਾਇਰ ਡਿਪਾਰਟਮੈਂਟ ਵਾਲੇ ਇਸ ਗੱਡੀ ਨੂੰ ਕਿਸੇ ਸੇਫ ਲੋਕੇਸ਼ਨ ਤੇ ਲਿਜਾਣ ਦੇ ਵਿੱਚ ਨਾਕਾਮਯਾਬ ਰਹੇ, ਤਾਂ ਜੋ ਉੱਥੇ ਖੜੀ ਨੂੰ ਜਿਹੜੀ ਉਹ ਅੱਗ ਲੱਗਦੀ ਰਵੇ, ਕਿਉਂਕਿ ਬੈਟਰੀ ਪਾਵਰਡ ਗੱਡੀਆਂ ਦੀ ਇੱਕ ਵੱਡੀ ਸਮੱਸਿਆ ਇਹ ਵੀ ਆ ਵੀ ਇਹਨਾਂ ਦੀ ਜੇ ਅੱਗ ਲੱਗਦੀ ਹੈ ਤੇ ਉਸ ਤੇ ਕਾਬੂ ਪਾਉਣਾ ਕਾਫੀ ਔਖਾ ਮੰਨਿਆ ਜਾਂਦਾ ਆ। ਸੋ ਉਹਨਾਂ ਨੇ ਟੈਗ ਕਰ ਦਿੱਤਾ ਇਲਨ ਮਸਕ ਨੂੰ ਟਵੀਟ ਦੇ ਵਿੱਚ, ਜਿਹਨੂੰ ਕਿ ਹੁਣ ਆਪਾਂ ਐਕਸ ਕੰਪਨੀ ਜਿਹੜੀ ਉਹ ਆਖਿਆ ਜਾਂਦਾ ਹੈਗਾ ਆ। ਹਾਲ ਦੀ ਘੜੀ ਉਸ ਦੇ ਉੱਤੇ ਰਿਸਪੌਂਡ ਤਾਂ ਜਿਹੜਾ ਉਹ ਨਹੀਂ ਕੀਤਾ। ਕਈਆਂ ਨੇ ਉਸ ਦੇ ਥੱਲੇ ਕਮੈਂਟ ਕੀਤੇ ਵੀ ਇਹ ਦੇਖੋ ਰੈਂਡਮਲੀ ਐਕਸਪਲੋਡ ਕਰ ਰਹੀਆਂ ਆ ਟੈਸਲਾਜ਼, ਤੇ ਉਹਨਾਂ ਨੇ ਸਾਡੇ ਫਾਇਰ ਫਾਈਟਰਸ ਆ ਉਹਨਾਂ ਨੂੰ ਬਿਜ਼ੀ ਜਿਹੜਾ ਉਹ ਰੱਖਿਆ ਹੈਗਾ ਆ। ਸੋ ਇਹ ਇੱਕ ਜ਼ਰੂਰ ਪ੍ਰੋਬਲਮ ਹੈਗੀ ਆ। ਇਹ ਨਹੀਂ ਆ ਵੀ ਬਾਕੀ ਗੱਡੀਆਂ ਨੂੰ ਅੱਗ ਨਹੀਂ ਲੱਗਦੀ, ਪਰ ਕਿਉਂਕਿ ਟੈਸਲਾ ਤੇ ਈਲਨ ਮਸਕ ਹਮੇਸ਼ਾ ਹੀ ਕਹਿ ਸਕਦੇ ਹਾਂ ਵੀ ਸੁਰਖੀਆਂ 'ਚ ਰਹਿੰਦਾ ਆ, ਇਹਦੇ ਕਰਕੇ ਇਹ ਕਾਫੀ ਖਬਰ ਟਵਿੱਟਰ ਦੇ ਉੱਤੇ ਜਿਹੜੀ ਉਹ ਅੱਜ ਛਾਈ ਰਹੀ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਇਹ ਖਬਰ ਆ ਰਹੀ ਆ ਵੈਲੀ ਤੋਂ। ਕਹਿੰਦੇ ਸੈਂਟਰਲ ਵੈਲੀ ਦੇ ਵਿੱਚ ਜੋ ਬੁਖਾਰ ਆ ਉਹਦੀ ਇਨਫੈਕਸ਼ਨ, ਫੀਵਰ ਇਨਫੈਕਸ਼ਨ ਬਹੁਤ ਜ਼ਿਆਦਾ ਵੱਧ ਗਈ ਹੈਗੀ ਆ। ਇਹਦਾ ਕਾਰਨ ਵਧਣ ਦਾ ਇੱਕ ਇਹ ਵੀ ਆ ਵੀ ਡਸਟ ਦੇ ਵਿੱਚ ਇਹ ਜ਼ਿਆਦਾ ਫੈਲਦੀ ਆ। ਅੱਜ ਕੱਲ੍ਹ ਗਰਮੀਆਂ ਜ਼ਿਆਦਾ ਹੈਗੀਆਂ ਆ ਤੇ ਡਸਟ ਬਹੁਤ ਫੈਲਦੀ ਆ ਸੈਂਟਰਲ ਵੈਲੀ ਦੇ ਵਿੱਚ, ਕਿਉਂਕਿ ਗਾਹਾਂ ਹੁਣ ਖੇਤੀ ਹੋਣੀ ਹੈਗੀ ਆ ਪਿਸਤੇ ਦੀ ਜਾਂ ਹੋਰ। ਉਹਦੇ ਨਾਲ ਜੋ ਡਸਟ ਆ, ਧੁੰਦ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਕਿਹਾ ਵੀ ਜੋ ਵੈਲੀ ਫੀਵਰ ਆ, ਜਿਸ ਨੂੰ ਕੋਸੀ ਕਰਕੇ ਵੀ ਜਾਣਿਆ ਜਾਂਦਾ ਹੈਗਾ, ਇਹ ਲੰਗਸ ਨੂੰ ਜੋ ਅਫੈਕਟ ਕਰਦਾ ਆ, ਤੇ ਲੋਕਾਂ ਨੂੰ ਜਿਨ੍ਹਾਂ ਦੇ ਕੋਲ ਕਫਿੰਗ ਦੀ ਪ੍ਰੋਬਲਮ ਆ ਉਹਨਾਂ ਨੂੰ ਇਸ ਪ੍ਰੋਬਲਮ ਦੇ ਨਾਲ ਕਫਿੰਗ, ਫੀਵਰ, ਚੈਸਟ ਪੇਨ, ਬਾਡੀ ਐਚਸ ਤੇ ਫਟੀਗ, ਟਾਇਰਡਨੈਸ, ਇਹ ਸਾਰਾ ਕੁਝ ਇਹਦੇ ਨਾਲ ਆਉਂਦਾ ਹੈਗਾ। ਸੋ ਇਸ ਤੋਂ ਬਚਣ ਦੇ ਲਈ ਜੋ ਹੈਲਥ ਆਫੀਸ਼ੀਅਲਸ ਆ, CDPH ਡਾਇਰੈਕਟਰ ਤੇ ਸਟੇਟ ਪਬਲਿਕ ਹੈਲਥ ਦੇ ਡਾਕਟਰ ਥਾਮਸ ਐਰਾਗਨ, ਉਹਨਾਂ ਨੇ ਇਹ ਕਿਹਾ ਆ ਵੀ ਕਿਉਂਕਿ ਇਸ ਵਾਰੀ ਰੇਨੀ ਸੀਜ਼ਨ ਬਹੁਤ ਵੱਡਾ ਸੀਗਾ, ਜਿਹਦੇ ਕਰਕੇ ਵੀ ਇਹ ਇੱਕ ਵੱਡਾ ਕਾਰਨ ਬਣਿਆ ਵੀ ਇਹ ਫੀਵਰ ਆ ਵੱਧ ਰਿਹਾ ਹੈਗਾ। ਸੋ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣਾ ਚਾਹੀਦਾ ਹੈਗਾ, ਕਿਉਂਕਿ ਫੰਗਸ ਸਪੋਰਸ ਇਹ ਜੋ ਆ ਡਸਟ ਦੇ ਵਿੱਚ ਬਹੁਤ ਜ਼ਿਆਦਾ ਫੈਲੇ ਹੋਏ ਆ, ਤੇ ਜਦੋਂ ਆਪਾਂ ਸਾਹ ਲੈਂਦੇ ਅੰਦਰ ਚਲੇ ਜਾਂਦੇ। ਸੋ ਜੇ ਬਾਹਰ ਜਾਂਦੇ ਆ ਤੇ ਆਪਣਾ ਜੋ ਆ ਮਾਸਕ ਵਗੈਰਾ ਉਸ ਨੂੰ ਲਾ ਕੇ ਜਾਓ। ਲਾਸ ਐਂਜਲਸ ਏਰੀਏ ਦੇ ਵਿੱਚ ਵੀ ਇਹ ਕਾਫੀ ਜਿਹੜਾ ਆ ਫੈਲਿਆ ਹੋਇਆ ਹੈ। ਰਿਸਰਚ ਇੱਕ ਆਈ ਹੈ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ ਦੀ ਤੇ CDPH ਦੀ। ਉਹਨਾਂ ਨੇ ਇਹ ਕਿਹਾ ਵੀ ਉਸ ਜਿਹੜੇ ਵੀ ਸਮੇਂ 'ਚ ਡਰਾਊਟ ਤੋਂ ਬਾਅਦ ਬਹੁਤ ਜ਼ਿਆਦਾ ਮੀਂਹ ਪੈਂਦਾ ਆ, ਉਸ ਸਮੇਂ ਦੇ ਵਿੱਚ ਇਹ ਜੋ ਫੰਗਸ ਜੋ ਇਹ ਡਸਟ ਦੇ ਵਿੱਚ ਹੁੰਦੀ ਹੈ, ਇਹ ਬਹੁਤ ਜ਼ਿਆਦਾ ਫੈਲਦੀ ਆ, ਜਿਹਦੇ ਨਾਲ ਲੋਕਾਂ ਨੂੰ ਬੁਖਾਰ ਹੁੰਦਾ ਹੈ। ਜੀ, ਯਾਦ ਹੋਣਾ ਆਈ ਥਿੰਕ ਪਿਛਲੇ ਸਾਲ ਜਾਂ ਕਈ ਮਹੀਨੇ ਪਹਿਲਾਂ ਹੈਂਕ ਦਾ ਟੈਂਕ ਕਰਕੇ ਇੱਕ ਜਿਹੜਾ ਰੇਛਾ ਭਾਲੂ ਬਹੁਤ ਮਸ਼ਹੂਰ ਹੋਇਆ ਸੀ, 500 ਪਾਊਂਡ ਜਿਹਦਾ ਭਾਰ ਸੀ, 225 ਕਿਲੋ ਦਾ। ਲੇਕ ਟਾਹੋ ਦੇ ਵਿੱਚ ਉਹਨੇ 2022 ਤੋਂ ਲੈ ਕੇ ਜਦੋਂ ਤੱਕ ਉਹਨਾਂ ਨੇ ਦੇਖਿਆ ਤਾਂ ਕਹਿੰਦੇ 21 ਘਰਾਂ ਦੇ ਵਿੱਚ ਬ੍ਰੇਕ ਇਨ ਇਹ ਕਰ ਚੁੱਕਾ ਸੀ। ਹੈਂਕ ਜਿਹੜੀ ਕਿ ਅਸਲ ਦੇ ਵਿੱਚ ਇੱਕ ਫੀਮੇਲ ਬੇਅਰ ਹੈਗੀ ਆ, ਤੇ ਉਹ ਫਿਰ ਇਵੈਂਚੁਅਲੀ ਕੋਲੋਰਾਡੋ ਦੇ ਵਿੱਚ ਹੁਣ ਇਸ ਨੂੰ ਕਹਿੰਦੇ ਘੱਲਿਆ ਜਾਊਗਾ। ਫਾਈਨਲੀ ਕੈਲੀਫੋਰਨੀਆ ਦੇ ਜਿਹੜੇ ਸਨੋਮਾ ਕਾਉਂਟੀ ਆ, ਉੱਥੋਂ ਇਸ ਨੂੰ ਫੜ ਲਿਆ ਗਿਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਐਂਡ ਵਾਈਲਡ ਲਾਈਫ ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਜਿਹੜੇ DNA ਐਵੀਡੈਂਸ ਦੇ ਆਧਾਰ ਦੇ ਉੱਤੇ 21 ਬ੍ਰੇਕ-ਇਨਸ ਦੇ ਵਿੱਚ ਜਿਹੜੇ ਟਾਹੋ ਦੇ ਇਰਦ ਗਿਰਦ ਉਹਨੇ ਕੀਤੇ ਸੀਗੇ, ਉਸ ਵਿੱਚ ਇਹ ਜਿਹੜੀ ਉਹ ਲੱਭੀ ਸੀਗੀ ਵੀ ਇਸੇ ਦੇ ਹੀ ਇਹ ਕੰਮ ਆ। ਕਹਿੰਦੇ ਵੀ ਹੈਲਥ ਚੈੱਕ ਹੋਣ ਤੋਂ ਬਾਅਦ 'ਚ ਇਸ ਨੂੰ ਵਾਈਲਡ ਐਨੀਮਲ ਸੈਂਚੁਰੀ ਜਿਹੜੀ ਸਪ੍ਰਿੰਗਫੀਲਡ ਕੋਲੋਰਾਡੋ ਦੇ ਵਿੱਚ ਆ, ਉੱਥੇ ਰੀਲੋਕੇਟ ਕਰ ਦਿੱਤਾ ਜਾਊਗਾ। ਕਹਿੰਦੇ ਵੀ ਇਹ ਭਗੌੜੀ ਰਹੀ ਬਹੁਤ ਚਿਰ ਤੋਂ, ਜਿਹੜਾ ਇਹ ਰਿੱਛ ਸੀਗਾ, ਤੇ ਇਵੈਂਚੁਅਲੀ ਕੈਲੀਫੋਰਨੀਆ ਦੇ ਵਿੱਚ ਹੀ ਇਸ ਨੂੰ ਕਾਬੂ ਕਰ ਲਿਆ ਗਿਆ ਸੀ। 500 ਪਾਊਂਡ ਭਾਰ ਤਗੜਾ ਹੀ ਹੁੰਦਾ ਆ, ਸਭ ਨੂੰ ਹੀ ਜਿਹੜਾ ਉਹ ਪਤਾ ਆ, ਤੇ ਉੱਤੋਂ ਰਿੱਛ ਜਿਹੜਾ ਇਹ ਹੋਵੇ ਤਾਂ ਸਭ ਨੂੰ ਹੀ ਜਿਹੜਾ ਡਰ ਖੌਫ ਹੁੰਦਾ ਹੈ। ਇਹਦੇ 3 ਕਬਜ਼ ਵੀ ਆ, ਉਹਨਾਂ ਨੂੰ ਪੈਟਾਲੂਮਾ ਕੈਲੀਫੋਰਨੀਆ ਦੇ ਡਿਫਰੈਂਟ ਫੈਸਿਲਿਟੀ ਦੇ ਵਿੱਚ ਰੱਖਿਆ ਜਾਊਗਾ। ਅਗਲੀ ਖਬਰ ਓਕਲੈਂਡ ਤੋਂ ਆ ਰਹੀ ਹੈ। ਕਹਿੰਦੇ ਹੋਮਲੈਸਨੈਸ ਇੰਨੀ ਜ਼ਿਆਦਾ ਓਕਲੈਂਡ ਦੇ ਵਿੱਚ ਤੇ ਸੈਨ ਫਰਾਂਸਿਸਕੋ 'ਚ ਵੱਧ ਗਈ ਆ, ਇਹਦੇ ਨਾਲ ਲੋਕ ਕਹਿੰਦੇ ਵੀ ਇਹ ਜੋ ਧਰਤੀ ਆ ਲੈਂਡ ਆਫ ਮਿਲਕ ਤੇ ਫੈਂਟਲਿਨ ਦੀ ਬਣ ਗਈ ਹੈਗੀ ਆ। ਬਹੁਤ ਸਾਰੇ ਜੋ ਲੋਕ ਆ ਲੋਕਲ ਘੱਟ, ਪਰ ਬਾਹਰਲੇ
ਸ਼ਹਿਰਾਂ ਤੋਂ ਇੱਥੇ ਆ ਰਿਹਾ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਵੀ ਇੱਥੇ ਸ਼ਰੇਆਮ ਜੋ ਫੈਂਟਲਿਨ ਆ, ਸ਼ਰੇਆਮ ਡਰੱਗ ਆ, ਸ਼ਰੇਆਮ ਭੰਗ ਇੱਥੇ ਮਿਲਦੀ ਹੈਗੀ ਆ, ਤੇ ਨਾਲ ਦੀ ਨਾਲ ਤੁਸੀਂ ਜਿਹੜੀਆਂ ਚੋਰੀਆਂ ਚਕਾਰੀਆਂ ਉਹ ਸ਼ਰੇਆਮ ਕਰ ਸਕਦੇ ਹੋ। ਆਪਾਂ ਪਿਛਲੇ ਹਫ਼ਤੇ ਤੋਂ ਹੀ ਲੱਗੇ ਹਾਂ ਵੀ ਕਿਸ ਤਰ੍ਹਾਂ ਰੋਬਰੀਆਂ ਹੋ ਰਹੀਆਂ। ਪਹਿਲਾਂ ਵੀ ਸ਼ੋਅ ਚੱਲਿਆ ਸੀ ਲਿਵਰਮੋਰ ਦੇ ਵਿੱਚ, ਕੱਲ 4 ਜੋ 7-11 ਆ ਵਿਦਿਨ 15 ਮਿੰਟ ਚ ਲੁੱਟੇ ਗਏ। ਓਕਲੈਂਡ ਦੇ ਵਿੱਚ ਇੱਕ ਆਪਾਂ ਖਬਰ ਸਾਂਝੀ ਕੀਤੀ ਸੀ ਫਰਾਈਡੇ ਨੂੰ, ਇੱਕ 7-11 ਨੂੰ ਉਹਦੇ ਵਿੱਚ ਕਾਰ ਵਾੜ ਕੇ ਪੂਰੀ ਤਰ੍ਹਾਂ ਤੋੜ ਕੇ ਉਹਦਾ ਲਗਭਗ 70% ਸਮਾਨ ਚੱਕ ਕੇ ਲੈ ਗਏ ਸੀ। ਸੋ ਉਹ ਪੰਜਾਬੀ ਬੰਦੇ ਦਾ ਹੀ ਸੀਗਾ 7-11, ਤੇ 3 ਹੋਰ ਤੋੜੇ ਗਏ ਸੀ। ਸੋ ਇਹ 7-11 ਚ ਉਹ ਬੰਦਾ 2 ਦਿਨ ਦੁਬਾਰਾ ਕੀ ਸਮਾਨ ਭਰਦਾ ਰਿਹਾ, ਕੱਲ ਰਾਤੀ ਫੇਰ ਉਹਨੂੰ ਜਿਹੜਾ ਹੈ ਲੁੱਟ ਦੇਖ ਕੇ ਲਓ। ਲੈ ਗਏ ਜੋ ਪੂਰੇ ਦਾ ਪੂਰਾ। ਸੋ ਇੰਨੀ ਜ਼ਿਆਦਾ ਜਿਹੜੀ ਗੁੰਡਾਗਰਦੀ ਵਧੀ ਹੋਆ। ਸੋ ਇਹ ਜੋ ਇੱਕ ਨਵੀਂ ਰਿਸਰਚ ਆਈ ਆ ਉਹਦੇ ਮੁਤਾਬਕ ਕਹਿੰਦੇ ਪਈ ਜੋ 7 ਸਟਰੀਟ ਤੇ ਬਰਸ਼ ਸਟਰੀਟ ਆ ਵੈਸਟ ਓਕਲੈਂਡ ਚ, ਉਹਨੂੰ ਤਾਂ ਫੈਂਟਲਿਨ ਆਈਲੈਂਡ ਕਰਕੇ ਜਾਣਿਆ ਜਾ ਰਿਹਾ ਹੈ। ਤੇ ਕਿਸੇ ਵੀ ਤਰ੍ਹਾਂ ਦੀ ਡਰੱਗ ਚੁਆਇਸ ਲੋਕਾਂ ਨੂੰ ਉੱਥੇ ਮਿਲ ਜਾਂਦੀ ਆ। 2015 ਤੋਂ ਲੈ ਕੇ 2022 ਤੱਕ 5000 ਲੋਕਾਂ ਦੀ ਜੋ ਹੋਮਲੈਸ ਲੋਕਾਂ ਦੀ ਗਿਣਤੀ ਵਧੀ ਹੈਗੀ ਆ। 2017 ਚ 5629 ਸੀ, 2022 9746 ਹੋ ਗਈ ਹੈਗੀ ਆ। ਕਹਿੰਦੇ ਓਪਨ 에ਅਰ ਡਰੱਗ ਮਾਰਕੀਟ ਆ, ਇੱਕ ਤਰ੍ਹਾਂ ਦੇ ਨਾਲ ਡਰੱਗ ਟੂਰਿਜ਼ਮ ਨੂੰ ਵਰਤਿਆ ਜਾ ਰਿਹਾ ਦੇਖ ਹੈਗਾ ਆ ਲਓ ਹਾਲ। ਅਲਾਮੇਡੀ ਕਾਉਂਟੀ ਦੇ ਵਿੱਚ, ਓਕਲੈਂਡ ਤੇ ਸੈਨ ਫਰਾਂਸਿਸਕੋ। ਸੋ ਇਹ ਉੱਥੇ ਕਿੱਦਾਂ ਚੱਲ ਰਿਹਾ। ਦੂਜੀ ਇਹ ਆ ਵੀ ਹੁਣ ਪੂਰੀਆਂ ਖਬਰਾਂ ਸਾਰਿਆਂ ਨੂੰ ਪਹੁੰਚ ਗਈਆਂ ਆ ਵੀ ਜਿਹੜਾ ਮਰਜ਼ੀ ਸਟੋਰ ਜਾ ਕੇ ਤੁਸੀਂ ਲੁੱਟ ਲਓ, $950 ਤੇ ਤੁਹਾਡੀ ਅਰੈਸਟ ਨਹੀਂ ਹੋਣੀ ਹੈਗੀ। ਤੇ ਜੇ ਤੁਸੀਂ ਹੁਣ ਅਰੈਸਟ ਵੀ ਹੋ ਗਏ ਤੇ ਉਹ ਕੁਝ ਹੁੰਦਾ ਨਹੀਂ, ਪੁਲਿਸ ਆਉਂਦੀ ਨਹੀਂ ਹੈਗੀ। ਦੂਸਰੇ ਨੰਬਰ ਤੇ ਜੋ ਨਵਾਂ ਬਿੱਲ ਆ ਰਿਹਾ ਹੈਗਾ 555, ਉਹ ਆਪਾਂ ਡਿਸਕਸ ਕਰ ਰਹੇ ਹੈਗੇ ਆ 553 ਜੀ। ਡੇਵਿਡ ਕਰਟੋਜ਼ੀ ਦਾ, ਸੈਨੇਟ ਚ ਆਲਰੇਡੀ ਪਾਸ ਹੋ ਚੁੱਕਾ, ਅਸੈਂਬਲੀ ਚ ਚਲੇ ਗਿਆ ਆ ਉਹ। ਸੋ ਉਸ ਬਿੱਲ ਦੇ ਮੁਤਾਬਕ ਤੁਸੀਂ ਜੋ ਤੁਹਾਡੇ ਚੋਰੀ ਕਰਨ ਆਇਆ ਉਹਨੂੰ ਰੋਕ ਹੀ ਨਹੀਂ ਸਕਦੇ ਹੈਗੇ। ਸੋ ਉਹ ਨਾ ਤੁਸੀਂ ਜੇ ਤੁਹਾਡਾ EMPLOYEE ਜਿਹੜਾ ਕੰਮ ਕਰਦਾ ਨਾ ਉਹਨੂੰ ਕਹਿ ਸਕਦੇ ਵੀ ਭਾਈ ਜਿਹੜਾ ਇਹ ਜੇ ਲਾਈਨ ਬੰਨ ਕੇ ਆ ਜਾਂਦੇ ਸਾਰੇ ਇੱਕ ਇੱਕ ਆਪਣਾ ਗਾਰਬੇਜ ਦਾ ਕੈਨ ਚੱਕ ਕੇ ਵੀ ਭਾਈ ਇਹਨਾਂ ਨੂੰ ਰੋਕੋ, ਨਹੀਂ ਉਹਨਾਂ ਕੋਲ ਭਰੋ ਤੇ ਜਾਓ ਸਤਿ ਸ੍ਰੀ ਅਕਾਲ ਕਰਕੇ। ਸੋ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੋਏ ਬਹੁਤ ਸਾਰੇ ਜਿਹੜੇ ਲੋਕ ਆ, ਸ਼ਰਾਰਤੀ ਲੋਕ ਆ, ਉਹ ਪੂਰੇ ਅਮਰੀਕਾ ਚੋਂ ਇਹਨਾਂ ਸ਼ਹਿਰਾਂ ਦੇ ਵਿੱਚ ਆਣੇ ਸ਼ੁਰੂ ਹੋ ਗਏ ਹੈਗੇ ਆ। ਜੋ ਓਕਲੈਂਡ ਦੇ ਰੈਜ਼ੀਡੈਂਟ ਆ ਉਹ ਕਹਿੰਦੇ ਸਭ ਤੋਂ ਵੱਡੀ ਪ੍ਰੋਬਲਮ 36% ਲੋਕ ਕਹਿ ਰਹੇ ਆ ਇਸ ਵੇਲੇ ਹੋਮਲੈਸਨੈਸ ਹੈਗੀ ਆ, ਤੇ ਉਹਦੇ ਨਾਲ ਹੀ ਕ੍ਰਾਈਮ ਵੀ ਜ਼ਿਆਦਾ ਵਧਿਆ ਆ ਤੇ ਚੋਰੀਆਂ ਵਧੀਆਂ ਆ, ਤੇ ਨਾਲ ਦੀ ਨਾਲ ਜਿਹੜੀ ਡਰੱਗ ਆ ਉਹ ਵੀ ਬਹੁਤ ਜ਼ਿਆਦਾ ਵਧੀ ਹੋਈ ਹੈ। ਵੀ ਭੱਠਾ ਬਿਠਾ ਰਹੇ ਆ ਸਾਰੇ ਸ਼ਹਿਰਾਂ ਦਾ ਹੌਲੀ ਹੌਲੀ ਕਰਕੇ। ਇਥੇ ਕੈਲੀਫੋਰਨੀਆ ਚ ਮਿਲਾਦਾ ਫਿਰ ਉੱਲੂ ਹੀ ਬੋਲਣਗੇ। ਇਹ ਜੋ ਹਾਲਾਤ ਇਹਨਾਂ ਦਾ ਜਿਹੜਾ ਉਹ ਬਣਿਆ। ਲੋਕੀ ਕਹਿ ਦੇ ਦਿੰਦੇ ਆ ਵੀ ਡੰਡਾ ਪਰੇਡ ਚਾਹੀਦੀ ਆ, ਪਰ ਹੁਣ ਕਿੰਨੀ ਕੌਣ ਕਿੱਦਾਂ ਕਰੀ ਜਾਊ, ਕੌਣ ਆਪਣੇ ਭਵਿੱਖ ਨੂੰ ਇਦਾਂ ਖਤਰੇ 'ਚ ਇਹਨਾਂ ਸ਼ਦਾਈ ਲੋਕਾਂ ਕਰਕੇ ਪਾਉਣਾ ਚਾਹੀਦਾ। ਪ੍ਰਸ਼ਾਸਨ ਪਤਾ ਨਹੀਂ ਕਿਹੜੀ ਜਿਹੜੀ ਕੁੰਭ ਕਰਨੀ ਨੀਂਦ ਇਹ ਸੁੱਤੇ ਪਏ ਆ, ਗਵਾਚੇ ਫਿਰਦੇ ਆ। ਇਹ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਵੀ ਕਿਹੜੇ ਲੋਕਾਂ ਨੂੰ ਚੁਣ ਕੇ ਜਿਹੜਾ ਇੱਥੇ ਘੱਲੀ ਜਾ ਰਹੇ ਆ, ਤਾਂ ਜੋ ਉੱਦਾਂ ਦੇ ਬੰਦਿਆਂ ਨੂੰ ਲਿਆਓ ਐਟਲੀਸਟ ਤੁਹਾਡੀ ਗੱਲ ਤਾਂ ਕਰਨ, ਤੁਹਾਡੇ ਸੇਫਟੀ ਬਾਰੇ, ਤੁਹਾਡੇ ਪਰਿਵਾਰ ਦੀ ਸੇਫਟੀ ਬਾਰੇ ਤਾਂ ਜਿਹੜਾ ਉਹ ਸੋਚਣ। ਜੀ 45 ਸੋ ਇਹ ਮੈਟਰ ਨਹੀਂ ਕਰਦਾ ਵੀ ਜੇ ਤੁਸੀਂ ਰਿਪਬਲਿਕਨ ਆ ਡੈਮੋਕ੍ਰੇਟ ਆ, ਘੱਟੋ ਘੱਟ ਆ ਜਿਹੜੇ ਸਟੋਰਾਂ ਦੀ ਮੈਂ ਗੱਲ ਕਰਦਾ ਉਹ ਉਸ ਏਰੀਏ ਦੇ ਜਿਹੜੇ ਸਿਟੀ ਕਾਉਂਸਲ ਮੈਂਬਰ ਆ, ਉਸ ਏਰੀਏ ਦੇ ਅਸੈਂਬਲੀਮੈਨ ਆ, ਸੈਨੇਟ, ਉਹਨਾਂ ਕੋਲ ਭਾਈ ਸਾਡੇ ਸਟੋਰ ਤੇ 4 ਘੰਟੇ ਖੜ ਕੇ ਤਾਂ ਦੇਖ ਵੀ ਕੀ ਹੋ ਰਿਹਾ, ਉਹਨਾਂ ਨੂੰ ਦਿਸੇ ਤਾਂ ਸਹੀ। ਠੀਕ ਹੈ ਕਿ ਨਹੀਂ, ਇਹਨਾਂ ਨੂੰ ਤੁਹਾਡਾ ਸਟੋਰਾਂ ਦੇ ਲਾਉਣ ਟੈਰੀਟੋਰੀ ਆ, ਇੱਥੇ ਖੜ ਕੇ ਦੇਖੋ ਵੀ ਕੀ ਹੋ ਰਿਹਾ ਹੈਗਾ। ਠੀਕ ਹੈ, ਇਹ ਤਾਂ ਜਿਹੜਾ ਇਹ ਚਾਹੀਦੇ ਆ ਨਾ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਨਿਆਣੇ ਕੰਮ ਤੇ ਲਿਆਓ, ਇਹ ਅਸੈਂਬਲੀ ਮੈਨ ਜਿਹੜੇ ਇਹਨਾਂ ਨੂੰ ਇੱਕ ਵਾਰੀ ਰੈਗੂਲਰ ਜੌਬਾਂ ਦੇ ਉੱਤੇ ਇੱਕ ਦਿਨ ਦੇ ਲਈ ਲੈ ਕੇ ਜਾਇਆ ਜਾਵੇ, ਫਿਰ ਇਹਨਾਂ ਨੂੰ ਪਤਾ ਲੱਗੇ ਵੀ ਕਿਸ ਭਾਅ ਜਿਹੜੀ ਆ ਇੱਥੇ ਵਿਕਦੀ ਹੈਗੀ ਆ। ਜੀ ਤੇ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਸਟਾਕ ਮਾਰਕੀਟ ਦੇ ਵਿੱਚ ਅੱਜ ਛਾਲਾਂ 400 ਵੱਜੀਆਂ ਜੀ, ਬਿਲਕੁਲ ਛਾਲਾਂ ਵੱਜੀਆਂ ਅੱਜ ਤਾਂ। ਡਾਓ ਜੋਨ 400 ਤੇ 8 ਪੁਆਇੰਟ ਵਧਿਆ, 35000 ਤੇ 473 ਪੁਆਇੰਟ ਤੇ ਬੰਦ ਹੋਇਆ। S&P ਦੇ ਵਿੱਚ 40 ਪੁਆਇੰਟ ਵਧੇ, 4518 ਤੇ ਬੰਦ ਹੋਇਆ। ਨੈਸਡੈਕ 85 ਪੁਆਇੰਟ ਵੱਧ ਕੇ 13994 ਤੇ ਬੰਦ ਹੋਇਆ। ਸੋਨੇ ਦਾ ਭਾਅ $1970 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 ਈਅਰ ਯੀਲਡ 4.08%। ਕ੍ਰਿਪਟੋ ਕਰੰਸੀਜ਼ 'ਚ ਬਿਟਕੋਇਨ 29,309, ਅਥੀਰੀਅਮ $1833 ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ $82.77 ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ $283 ਤੇ 58 ਪੈਸੇ, ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 34 ਸੈਂਟ। ਤੇ ਜਾਂਦੇ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਜਿਹੜੇ USA ਦੇ ਸਰੋਤੇ ਆ ਦੱਸਦੇ ਜਾਈਏ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ
ਪੰਜਾਬੀ ਰੇਡੀਓ USA ਦੇ ਬਹੁਤ ਪ੍ਰੋਗਰਾਮ ਚੇਂਜ ਹੋਣ ਜਾ ਰਹੇ ਆ, ਨਵੇਂ ਪ੍ਰੋਗਰਾਮ, ਵਧੀਆ ਪ੍ਰੋਗਰਾਮ ਤੁਹਾਡੇ ਕੋਲ ਲੈ ਕੇ ਆ ਰਹੇ ਆ, ਕਿਉਂਕਿ ਸਾਡੀ ਟੀਮ ਦੇ ਵਿੱਚ ਕਾਫੀ ਵਾਧਾ ਹੋਇਆ ਲੋਕਲੀ, ਤੇ ਉਹ ਸਾਰੇ ਨਾਲ ਦੀ ਨਾਲ ਸੁਣਦੇ ਰਹੋ। ਬਹੁਤ ਛੇਤੀ ਆਪਾਂ ਇਹ ਸਾਰੇ ਪ੍ਰੋਗਰਾਮ ਜਿਹੜੇ ਆ ਉਹਨਾਂ ਦਾ ਕੀ ਸਕੈਜੂਲ ਹੋਊਗਾ, ਕਿੱਦਾਂ ਦੇ ਪ੍ਰੋਗਰਾਮ ਆ, ਉਹ ਅਨਾਊਂਸ ਕਰਾਂਗੇ। ਸੋ ਜਿੱਥੇ ਜਿੱਥੇ ਵੀ ਤੁਸੀਂ ਰਹਿੰਦੇ ਆ, ਆਪਣੇ ਜਿੱਥੇ ਜਿੱਥੇ ਵੀ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਕੈਲੀਫੋਰਨੀਆ 'ਚ ਆ, ਉਹਨਾਂ ਨੂੰ ਦੱਸਿਆ ਕਰੋ ਕਿਹੜੇ ਏਰੀਏ 'ਚ ਕਿਹੜਾ ਸਾਡਾ AM FM ਰੇਡੀਓ ਸਟੇਸ਼ਨ ਚੱਲਦਾ। ਸੋ ਵੱਧ ਤੋਂ ਵੱਧ ਉਹਨਾਂ ਸਾਰੇ ਹੀ ਤੁਹਾਡੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਆਪਾਂ ਆਪਣੇ ਪਰਿਵਾਰ ਦੇ ਮੈਂਬਰ ਬਣਾਈਏ, ਤਾਂ ਕਿ ਆਪਾਂ ਆਪਣੀ ਕਮਿਊਨਿਟੀ ਦੀ ਤੇ ਪੰਜਾਬੀ ਦੀ ਜਿਹੜੀ ਆ ਵੱਧ ਤੋਂ ਵੱਧ ਸੇਵਾ ਕਰ ਸਕੀਏ। ਜੀ, ਪ੍ਰੋਗਰਾਮ ਘਟਾ ਨਹੀਂ ਰਹੇ, ਨਵੇਂ ਜਿਹੜੇ ਆ ਉਹ ਬਹੁਤੇ ਆ ਉਹ ਐਡ ਕੀਤੇ ਜਾਣਗੇ। ਜਿਵੇਂ ਅੱਜ ਤੋਂ ਜਿਹੜੀ ਸ਼ਾਮ ਦੀ ਜਿਹੜੀ ਕਥਾ ਆ ਉਹ ਸ਼ੁਰੂ ਜਿਹੜੀ ਉਹ ਹੋਣ ਜਾ ਰਹੀ ਆ, ਜਿਹੜੀ ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਆ ਉਹ ਸ਼ੁਰੂ ਹੋਊਗੀ। ਜਿਹੜੇ ਸ਼ੇਰ ਸਿੰਘ ਨੇ, ਨਿਹੰਗ ਸ਼ੇਰ ਸਿੰਘ ਜਿਹੜੇ ਨੇ ਭਾਈ, ਉਹਨਾਂ ਦੇ ਦੁਆਰਾ ਕੀਤੀ ਗਈ ਹੈ ਲੜੀਵਾਰ ਉਸ ਦੀ ਕਥਾ, ਉਹ ਤੁਹਾਡੇ ਸਾਹਮਣੇ ਅੱਜ ਤੋਂ ਜਿਹੜੀ ਆ ਉਹਦੀ ਪੇਸ਼ਕਾਰੀ ਉਹ ਸ਼ੁਰੂ ਹੋਵੇਗੀ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।